ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਹੁੰਦੀਆਂ ਨੇ ਉਹਨਾਂ ਤੇ ਚਾਨਣਾ ਪਾਈਦਾ, ਉੱਥੇ ਹੀ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਸੋ ਕਰਦੇ ਆ ਉਹਨਾਂ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਹੁਣ ਆਪਾਂ ਵੱਧਦੇ ਹਾਂ। ਕੱਲ੍ਹ ਵੀ ਜ਼ਿਕਰ ਕੀਤਾ ਸੀ ਇੱਕ ਤੂਫਾਨ ਦਾ, ਜਿਹੜਾ ਕਿ ਪਹੁੰਚ ਚੁੱਕਿਆ ਹੈ ਹੁਣ ਤੇਲੰਗਾਨਾ ਦੇ ਵਿੱਚ ਤਬਾਹੀ ਪੂਰੀ ਮਚੀ ਹੋਈ ਹੈ। ਸਕੂਲ ਡੁੱਬ ਗਏ ਨੇ, ਕਾਰਾਂ ਰੁੜ ਗਈਆਂ ਨੇ, ਟਰੱਕ ਰੁੜ ਗਏ ਨੇ, ਰੇਲਵੇ ਸਟੇਸ਼ਨ 'ਚ ਪਾਣੀ ਭਰ ਗਿਆ ਹੈ, 2 ਟ੍ਰੇਨਾਂ ਰੋਕੀਆਂ ਗਈਆਂ ਨੇ। ਤੇ ਕੀ ਹੈ ਜੀ ਸਾਰਾ ਹੁਣ ਚੱਲ ਰਿਹਾ ਉੱਥੇ ਦੀ ਸਥਿਤੀ ਤੇ ਕੋਈ ਕਾਬੂ ਪਿਆ ਹੈ ਜਾਂ ਫਿਰ ਹਾਲੇ ਤੱਕ ਕੁਦਰਤ ਆਪਣਾ ਕਹਿਰ ਬਰਸਾ ਰਹੀ ਹੈ? ਹਾਂਜੀ, ਅੱਜ ਜਿਹੜਾ ਸਾਈਕਲੋਨ ਮੋਂਥਾ ਹੈ ਉਹਨੇ ਖਾਸੀ ਤਬਾਹੀ ਸਾਊਥ ਇੰਡੀਆ ਦੇ ਵਿੱਚ ਮਚਾਈ ਹੈ। ਬੇਸਿਕਲੀ ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਤੇਲੰਗਾਨਾ, ਇਹ 3 ਸੂਬੇ ਇਹਦੇ ਤੋਂ ਅਫੈਕਟਡ ਨੇ। ਤਕਰੀਬਨ ਦੇਖ ਰਹੇ ਆਪਾਂ ਕਿ 50,000 ਦੇ ਨੇੜੇ ਤੇੜੇ ਲੋਕਾਂ ਨੂੰ ਰੈਸਕਿਊ ਕੀਤਾ ਗਿਆ। ਇਹਦੇ 'ਚ ਅੱਜ ਵੀ ਟਰੱਕ, ਗੱਡੀਆਂ, ਰੇਲ ਗੱਡੀਆਂ ਵੀ ਰੋਕੀਆਂ ਗਈਆਂ, ਟਰੱਕ ਰੁੜੇ। ਕਈ ਥਾਵਾਂ ਤੇ ਤਾਂ ਹੜ੍ਹ ਵਰਗੇ ਮਾਹੌਲ ਹੋ ਗਏ ਸੀ ਕਿਉਂਕਿ ਪਾਣੀ ਬਹੁਤ, ਮੀਂਹ ਵੀ ਪਿਆ ਗਾ ਉੱਥੇ। ਤਾਂ ਸਾਈਕਲੋਨ ਬੇਸਿਕਲੀ ਬਹੁਤ, ਜਿਹੜੀ ਹਵਾ ਦੀ ਰਫ਼ਤਾਰ ਹੈ ਉਹ ਵੀ ਬਹੁਤ ਤੇਜ਼ ਹੈ। ਤਕਰੀਬਨ 80 ਕਿਲੋਮੀਟਰ ਤੋਂ ਲੈ ਕੇ 100 ਕਿਲੋਮੀਟਰ ਤੱਕ ਦੀ ਜਿਹੜੀ ਰਫ਼ਤਾਰ ਹਵਾ ਦੀ ਦੱਸੀ ਜਾ ਰਹੀ ਹੈ। ਓਡੀਸ਼ਾ ਦੇ ਤਕਰੀਬਨ 10 ਤੋਂ 12 ਜ਼ਿਲ੍ਹੇ ਏਦਾਂ ਦੇ ਹੈਗੇ ਆ ਜਿਹੜੇ ਕਿ ਇਹ ਤੋਂ ਅਫੈਕਟਡ ਰਹਿਣਗੇ। ਕਈ ਥਾਵਾਂ ਤੇ ਮੀਂਹ ਦੀ ਪ੍ਰੈਡਿਕਸ਼ਨ ਹੈ। ਤਾਂ ਮਤਲਬ ਸਾਈਕਲੋਨ ਖਾਸ ਕਰ ਜਿਹੜੇ ਸਮੁੰਦਰੀ ਤੱਟ ਵਾਲੇ ਇਲਾਕੇ ਨੇ ਉੱਥੇ ਠੀਕ ਠਾਕ ਨੁਕਸਾਨ ਪਹੁੰਚਾ ਰਿਹਾ। ਮਛੁਆਰਿਆਂ ਨੂੰ ਕਿਹਾ ਗਿਆ ਹੈਗਾ ਕਿ ਤੁਸੀਂ ਹੁਣ ਮੱਛੀ ਫੜਨ ਵਾਸਤੇ ਸਮੁੰਦਰ ਵਿੱਚ ਨਾ ਜਾਓ। ਤੇ ਜਿੰਨੇ ਵੀ ਸਮੁੰਦਰੀ ਤੱਟ ਦੇ ਇਲਾਕੇ ਨੇ, ਉੜੀਸਾ ਦੇ ਹੋਣ, ਵਿਸ਼ਾਖਾਪਟਨਮ ਦੇ ਆਲੇ ਦੁਆਲੇ ਦੇ ਹੋਣ ਜਾਂ ਫਿਰ ਤੇਲੰਗਾਨਾ, ਇਹ ਜਿਹੜਾ ਸਾਰਾ ਆਂਧਰਾ, ਇਹ ਜਿਹੜਾ ਸਾਰਾ ਰੀਜਨ ਗਾ, ਸਾਊਥ ਈਸਟਰਨ ਜਿਹੜਾ ਰੀਜਨ ਹੈਗਾ, ਉੱਥੇ ਲੋਕਾਂ ਨੂੰ ਨਾ ਜਾਣ ਦੀ ਹਦਾਇਤ ਦਿੱਤੀ ਗਈ ਹੈ ਤੇ ਉੱਥੋਂ ਤਕਰੀਬਨ 50,000 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈਗਾ। ਅੱਜ ਅਸੀਂ ਵੀਡੀਓਜ਼ ਵੀ ਦੇਖ ਰਹੇ ਸੀ। ਨਾਲਗੋਂਡਾ ਇੱਕ ਇਲਾਕਾ ਗਾ, ਉੱਥੇ ਕਿਵੇਂ ਉਹ ਜਿਹੜੇ ਸਕੂਲਾਂ ਨੂੰ ਖਾਲੀ ਕਰਾ ਰਹੇ ਸੀਗੇ, ਬੱਚਿਆਂ ਨੂੰ ਰੈਸਕਿਊ ਕਰ ਰਹੇ ਸੀ ਉੱਥੋਂ। ਜੀ। ਸੋ ਜੇਕਰ ਇਸ ਤੋਂ ਅੱਗੇ ਵਧੀਏ ਤਾਂ ਉਧਰ ਦਿੱਲੀ ਦੇ ਵਿੱਚ ਕਲਾਊਡ ਸੀਡਿੰਗ ਰੋਕੀ ਗਈ ਹੈ। ਇਹ ਬੜਾ ਖਰਚਾ ਵੀ ਕਹਿੰਦੇ ਇਸ ਤੇ ਆਇਆ ਪਰ ਮੁੱਲ ਕੋਈ ਨਹੀਂ ਮੁੜਿਆ। ਹਾਂਜੀ, ਕਲਾਊਡ ਸੀਡਿੰਗ ਰੋਕੀ ਗਈ ਹੈ ਅੱਜ ਦਿੱਲੀ ਦੇ ਵਿੱਚ। ਤੇ ਖਰਚਾ ਤਾਂ ਦੇਖੋ, ਕੱਲ ਲੱਗੇ ਹੋਏ ਸੀ ਕਲਾਊਡ ਸੀਡਿੰਗ ਤੇ 3 ਟਰਾਇਲ ਇਹਨਾਂ ਨੇ ਕੀਤੇ ਨੇ। ਤੇ ਇੱਕ ਟਰਾਇਲ ਤੇ ਤਕਰੀਬਨ 64 ਲੱਖ ਦਾ ਖਰਚਾ ਆਉਂਦਾ ਗਾ। IIT ਕਾਨਪੁਰ ਇਹਨੂੰ ਕਰ ਰਹੀ ਸੀਗੀ ਤੇ IIT ਕਾਨਪੁਰ ਵੱਲੋਂ ਫਿਰ ਆਖਰ 'ਚ ਜਦੋਂ ਉਹ ਫੇਲ ਹੋ ਗਏ ਤਾਂ ਫਿਰ ਉਹਨਾਂ ਨੇ ਸਟੇਟਮੈਂਟ ਜਾਰੀ ਕਰਕੇ ਕਿਹਾ ਕਿ ਨਮੀ ਜਿਹੜੀ ਸੀਗੀ ਹਵਾ 'ਚ ਉਹ ਖਾਸੀ ਘੱਟ ਸੀਗੀ, ਇਸ ਕਰਕੇ ਨਹੀਂ ਹੋ ਸਕਿਆ। ਤੇ ਉਹਨਾਂ ਨੇ ਕਿਹਾ ਕਿ ਕਲਾਊਡ ਸੀਡਿੰਗ ਉਦੋਂ ਹੀ ਸਕਸੈਸਫੁਲ ਹੁੰਦੀ ਹੈ ਜਦੋਂ ਹਵਾ 'ਚ ਤਕਰੀਬਨ 50% ਨਮੀ ਹੁੰਦੀ ਹੈ। ਇਸ ਟਾਈਮ ਹਵਾ ਦੇ ਵਿੱਚ ਸਿਰਫ 10-15% ਨਮੀ ਸੀਗੀ, ਇਸ ਕਰਕੇ ਸਕਸੈਸਫੁਲ ਨਹੀਂ ਹੋ ਸਕਿਆ। ਤੇ ਪਹਿਲਾਂ ਆਪਾਂ ਨੂੰ ਪਤਾ ਕਿ 2 ਟਰਾਇਲ ਕੱਲ ਕੀਤੇ ਗਏ ਸੀਗੇ। ਇੱਕ ਟਰਾਇਲ 23 ਅਕਤੂਬਰ ਨੂੰ ਵੀ ਕੀਤਾ ਗਿਆ ਸੀਗਾ, ਫਿਰ 2 ਟਰਾਇਲ 28 ਅਕਤੂਬਰ ਨੂੰ ਕੀਤੇ ਗਏ ਸੀਗੇ। ਕਈ ਸਾਰੀਆਂ ਥਾਵਾਂ ਤੇ ਉਹਨਾਂ ਨੇ ਕਲਾਊਡ ਸੀਡ ਕੀਤੇ ਪਰ ਕੋਈ ਫਾਇਦਾ ਤਾਂ ਹੋਇਆ ਨਹੀਂ। ਉਹਨਾਂ ਨੇ ਕਿਹਾ ਕਿ ਜਿਹੜਾ ਆਮ ਆਦਮੀ ਪਾਰਟੀ ਦੇ ਆਗੂ ਨੇ ਉਹ ਤਾਂ ਕਹਿ ਰਹੇ ਨੇ ਕਿ ਇਹਨਾਂ ਨੂੰ ਪਹਿਲਾਂ ਕਰਨਾ ਚਾਹੀਦਾ ਸੀਗਾ। ਉਸ ਟਾਈਮ ਤਾਂ ਮਾੜੇ ਮੋਟੇ ਬੱਦਲ ਸੀਗੇ, ਹੁਣ ਤਾਂ ਬੱਦਲ ਵੀ ਨਹੀਂ ਸੀਗੇ। ਦਿੱਲੀ 'ਚ ਪ੍ਰਦੂਸ਼ਣ ਦਾ ਤਾਂ ਮਾੜਾ ਹਾਲ ਹੈ ਹੀ। ਉਹ ਆਪਾਂ ਨੂੰ ਪਤਾ ਹੈ ਕਿ ਉੱਥੇ ਲਗਾਤਾਰ ਦੀਵਾਲੀ ਤੋਂ ਬਾਅਦ ਲਗਾਤਾਰ ਉੱਥੇ ਜਿਹੜਾ ਪ੍ਰਦੂਸ਼ਣ ਹੈ ਬਹੁਤ ਜ਼ਿਆਦਾ ਹੈ ਤੇ ਸਰਕਾਰ ਕੁਛ ਨਹੀਂ ਕਰ ਪਾ ਰਹੀ। ਜੀ। ਉਧਰ ਮੋਦੀ ਸਾਹਿਬ ਚੁੱਪ ਨੇ ਪਰ ਟਰੰਪ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਹਿੰਦੇ ਕਾਂਗਰਸ ਇਸ ਦਾ ਪੂਰਾ ਫਾਇਦਾ ਚੱਕਦਿਆਂ ਹੋਇਆ ਸਿਆਸੀ ਤੰਜ਼ ਕੱਸ ਰਹੀ ਹੈ। ਕਾਂਗਰਸ ਕਹਿੰਦੀ ਹੈ ਵੀ ਭਾਈ 56 ਇੰਚ ਵਾਲਾ ਸੀਨਾ ਹੁਣ ਸਿकुड़ਦਾ ਜਾ ਰਿਹਾ ਹੈ, ਇਕੱਠਾ ਜਿਹਾ ਹੁੰਦਾ ਜਾ ਰਿਹਾ ਹੈ। ਉਧਰੋਂ ਟਰੰਪ ਥਾਪੀਆਂ ਮਾਰੀ ਜਾਂਦਾ ਹੈ, ਭਾਈ ਮੈਂ ਜੰਗ ਰੁਕਵਾਈ ਹੈ। ਪਰ ਮੋਦੀ ਸਾਹਿਬ ਮੂੰਹ ਕਿਉਂ ਨਹੀਂ ਖੋਲਦੇ? ਹਰ ਵਾਰ ਮਨ ਦੀ ਬਾਤ ਲੋਕਾਂ ਨੂੰ ਸੁਣਾਉਣ ਵਾਲਾ ਵਿਅਕਤੀ ਕੀ ਦੱਬੀ ਬੈਠਾ ਜੀ ਮਨ 'ਚ? ਦੇਖੋ, ਟਰੰਪ ਨੇ ਅੱਜ ਦੱਖਣ ਕੋਰੀਆ ਦੇ ਵਿੱਚ 56ਵੀਂ ਵਾਰ ਇਹ ਦਾਅਵਾ ਕੀਤਾ ਕਿ ਦੇਖੋ, ਮੈਂ
ਭਾਰਤ ਤੇ ਪਾਕਿਸਤਾਨ ਦਾ ਯੁੱਧ ਰਕਵਾਇਆ, ਮੈਸੇਜ ਫਾਇਰ ਕਰਾਇਆ ਸੀਗਾ। ਇਹ ਗੱਲ ਅੱਜ ਫਿਰ ਕਾਂਗਰਸ ਨੇ ਚੱਕ ਲਈ। ਕਾਂਗਰਸ ਨੇ ਕਿਹਾ ਕਿ ਦੇਖੋ 56 ਉਹ ਰਾਈਮਿੰਗ ਕੀਤਾ ਗਿਆ 56 ਟਾਈਮ ਅੱਜ ਡੋਨਾਲਡ ਟਰੰਪ ਨੇ ਇਹ ਦਾਅਵਾ ਕੀਤਾ ਸੀਗਾ, ਫਿਰ ਉਸੇ ਨੂੰ ਚੱਕ ਲਿਆ। ਤੇ ਕਾਂਗਰਸ ਕਹਿ ਰਹੀ ਹੈ ਕਿ ਦੇਖੋ ਇਹ ਤਾਂ ਕਹਿੰਦੇ ਸੀ ਕਿ 56 ਇੰਚ ਦਾ ਸਾਡਾ ਸੀਨਾ ਹੈਗਾ, ਤੇ ਉਧਰ 56ਵੀਂ ਵਾਰ ਉਹਨੇ ਦਾਅਵਾ ਕਰਤਾ ਟਰੰਪ ਨੇ ਕਿ ਅਸੀਂ ਤੁਹਾਡਾ ਸੀਜ਼ ਫਾਇਰ ਕਰਾਇਆ ਹੈਗਾ, ਤੇ ਇਹਨਾਂ ਤੇ ਮੂੰਹੋਂ ਇੱਕ ਵਾਰ ਵੀ ਡੋਨਾਲਡ ਟਰੰਪ ਵਾਸਤੇ ਨਹੀਂ ਨਿਕਲ ਰਿਹਾ ਕਿ ਡੋਨਾਲਡ ਟਰੰਪ ਝੂਠ ਬੋਲ ਰਿਹਾ ਹੈਗਾ। ਇਸ ਤੋਂ ਇਲਾਵਾ ਮਤਲਬ ਤਿੰਨ ਵੱਡੀਆਂ ਗੱਲਾਂ ਅੱਜ ਕਾਂਗਰਸ ਵੱਲੋਂ ਕਹੀਆਂ ਗਈਆਂ। ਇੱਕ ਤਾਂ ਇਹ ਕਿਹਾ ਗਿਆ ਕਿ ਟਰੰਪ ਨੇ ਇੰਡੀਆ ਤੇ ਪ੍ਰੈਸ਼ਰ ਪਾ ਕੇ ਇਹ ਆਪਰੇਸ਼ਨ ਸੰਧੂਰ ਰਖਵਾਇਆ ਸੀਗਾ, ਕਿਉਂਕਿ ਉਹ ਚਾਹ ਰਿਹਾ ਸੀਗਾ ਕਿ ਭਾਰਤ ਨਾਲ ਟ੍ਰੇਡ ਭਾਰਤ ਡੀਲ ਕਰਨਾ ਚਾਹੁੰਦਾ ਸੀਗਾ, ਇਸ ਕਰਕੇ ਉਹਨੂੰ ਰੋਕਣਾ ਪਿਆ, ਜਦ ਕਿ ਆਪਣੀ ਜਿਹੜੀ ਆਰਮੀ ਸੀਗੀ ਉਹ ਯੁੱਧ ਨੂੰ ਜਿੱਤ ਰਹੀ ਸੀ। ਦੂਜਾ ਉਹਨਾਂ ਨੇ ਕਿਹਾ ਕਿ ਸੀਜ਼ ਫਾਇਰ ਦੀ ਜਾਣਕਾਰੀ, ਕਾਂਗਰਸ ਨੇ ਕਿਹਾ ਕਿ ਸੀਜ਼ ਫਾਇਰ ਦੀ ਜਾਣਕਾਰੀ ਭਾਰਤ ਸਰਕਾਰ ਨੇ ਨਹੀਂ ਬਲਕਿ ਜਿਹੜੇ ਅਮਰੀਕਾ ਦੇ ਫੋਰਨ ਮਿਨਿਸਟਰ ਨੇ ਉਹਨਾਂ ਨੇ ਵਾਸ਼ਿੰਗਟਨ ਤੋਂ ਦਿੱਤੀ, ਤੇ ਇਸੇ ਕਰਕੇ ਸਾਰਾ ਮਾਮਲਾ ਸਾਰਾ ਨੈਰੇਟਿਵ ਚੱਲਿਆ। ਤੀਜਾ ਉਹਨਾਂ ਨੇ ਕਿਹਾ ਕਿ ਫਰਵਰੀ 2026 ਚ ਟਰੰਪ ਭਾਰਤ ਆਣਗੇ, ਤੇ ਉਹਦੇ ਚ ਉਸ ਟਾਈਮ ਡੀਲ ਕੋਈ ਸ਼ਾਇਦ ਹੋਵੇ। ਉਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈਗਾ ਕਿ ਇਸੇ ਕਿਸਮ ਦੇ ਸਮਝੌਤੇ ਕੰਬੋਡੀਆ, ਥਾਈਲੈਂਡ, ਦੱਖਣ ਕੋਰੀਆ ਤੇ ਜਾਪਾਨ ਵਰਗੇ ਦੂਜੇ ਮੁਲਕਾਂ ਨਾਲ ਵੀ ਕਰ ਚੁੱਕੇ ਨੇ, ਤੇ ਉਹ ਇੰਡੀਆ ਨਾਲ ਵੀ ਇਸੇ ਕਿਸਮ ਦਾ ਦਬਾਅ ਪਾ ਕੇ ਟ੍ਰੇਡ ਡੀਲ ਕਰਨ ਨੂੰ ਫਿਰਦੇ ਨੇ। ਜੀ। ਸੋ ਅਗਲੀ ਜੇਕਰ ਗੱਲ ਕਰੀਏ ਤਾਂ ਉਧਰ ਰੋਹਤਕ ਦੇ ਵਿੱਚ MDU ਦੇ ਵਿੱਚ ਜਿਹੜੀ ਮਹਿਲਾ ਸਟਾਫ ਦੇ ਵਿੱਚ ਕੰਮ ਕਰਦੀਆਂ ਔਰਤਾਂ ਨੇ, ਮਹਿਲਾਵਾਂ ਨੇ ਸਟਾਫ ਦੀਆਂ, ਉਹਨਾਂ ਨੂੰ ਪੀਰੀਅਡਸ ਨੂੰ ਲੈ ਕੇ ਸਬੂਤ ਮੰਗੇ ਗਏ ਉਹਨਾਂ ਦੇ ਕੋਲੋਂ। ਇਸ ਤੋਂ ਬਾਅਦ ਸੁਪਰਵਾਈਜ਼ਰ ਨੇ ਉਹ ਕੁਝ ਕਹਿੰਦੇ ਉਹਨਾਂ ਬੀਬੀਆਂ ਦੇ ਨਾਲ ਕੀਤਾ, ਉਹ ਕੁਝ ਕਰਵਾਇਆ ਕਿ ਜਿਸ ਨੂੰ ਜ਼ਿਕਰ ਕਰਦਿਆਂ ਵੀ ਬੰਦੇ ਨੂੰ ਸ਼ਰਮ ਆਉਂਦੀ ਹੈ। ਉਸ ਤੋਂ ਬਾਅਦ ਹੰਗਾਮਾ ਹੋ ਗਿਆ ਤਾਂ ਕਹਿੰਦੇ ਸਸਪੈਂਡ ਕੀਤਾ ਗਿਆ ਸੁਪਰਵਾਈਜ਼ਰ ਨੂੰ। ਹਾਂਜੀ, ਇਹ ਜਿਹੜੇ ਮਹਿਲਾਵਾਂ ਨੇ ਇਹ ਸਫਾਈ ਕਰਮਚਾਰੀ ਮਹਿਲਾਵਾਂ ਨੇ, ਜਿਹੜੇ ਸਫਾਈ ਕਰਨ ਵਾਲੀਆਂ ਮਹਿਲਾਵਾਂ ਨੇ, ਤੇ ਉਹਨਾਂ ਤੋਂ ਸਬੂਤ ਮੰਗੇ ਗਏ। ਇੱਕ ਉਹਨਾਂ ਚੋਂ ਇੱਕ ਮਹਿਲਾ ਲੇਟ ਹੋ ਗਈ ਸੀਗੀ, ਤੇ ਉਹ ਤੋਂ ਪੁੱਛਿਆ ਗਿਆ ਕਿ ਦੱਸੋ ਤੁਸੀਂ ਲੇਟ ਕਿਉਂ ਹੋਏ ਹੋ। ਸੁਪਰਵਾਈਜ਼ ਪੁੱਛਦਾ ਹੈਗਾ, ਉਹ ਕਹਿੰਦੀ ਕਿ ਮੇਰੇ ਮਹਿਲਾਵਾਂ ਵਾਲਾ ਮੇਰਾ ਟਾਈਮ ਚੱਲ ਰਿਹਾ ਹੈਗਾ, ਮਾਹਵਾਰੀ ਵਾਲਾ, ਤੇ ਮਹੀਨੇ 'ਚ ਜਿਹੜਾ ਇੱਕ ਵਾਰ ਆਉਂਦਾ ਹੈਗਾ। ਉਹ ਕਹਿੰਦਾ ਨਹੀਂ ਨਹੀਂ, ਇਹ ਤੂੰ ਝੂਠ ਮਾਰ ਰਹੀ ਹੈ, ਸਬੂਤ ਦੇ। ਫਿਰ ਉਸ ਤੋਂ ਉਹਦੇ ਕੱਪੜੇ ਲਾ ਕੇ ਸੈਨੀਟਰੀ ਪੈਡ ਦਾ ਫੋਟੋ ਤੱਕ ਖਿੱਚਿਆ ਉਸਨੇ, ਤੇ ਉਸ ਤੋਂ ਬਾਅਦ ਫਿਰ ਰੌਲਾ ਪੈ ਗਿਆ। ਉਹ ਸਫਾਈ ਕਰਮਚਾਰੀ ਨੇ ਬਾਕੀ ਆਪਣੇ ਨਾਲਦਿਆਂ ਨੂੰ ਦੱਸ ਦਿੱਤਾ ਕਿ ਇਹਨੇ ਮੇਰੇ ਨਾਲ ਆਹ ਕੁਛ ਕੀਤਾ। ਉਸ ਤੋਂ ਬਾਅਦ ਫਿਰ MDU ਜਿਹੜੀ ਯੂਨੀਵਰਸਿਟੀ ਹੈ ਹਰਿਆਣੇ ਦੀ, ਉਸ ਟਾਈਮ ਉਸ ਹਿਸਾਬ ਨਾਲ ਵੱਡੀ ਯੂਨੀਵਰਸਿਟੀ ਮੰਨੀ ਜਾਂਦੀ ਹੈ, ਤੇ ਫਿਰ MDU ਯੂਨੀਵਰਸਿਟੀ ਦੇ ਸਟੂਡੈਂਟ ਵੀ ਇਕੱਠੇ ਹੋ ਗਏ, ਕਰਮਚਾਰੀ ਵੀ ਇਕੱਠੇ ਹੋ ਗਏ, ਤੇ ਉਹਨਾਂ ਨੇ ਉਸ ਸੁਪਰਵਾਈਜ਼ਰ ਨੂੰ ਧੱਕੇ ਵੀ ਮਾਰੇ, ਤੇ ਬਾਅਦ ਚ ਫਿਰ ਪੁਲਿਸ ਉਸ ਨੂੰ ਅਰੈਸਟ ਕਰਕੇ ਲੈ ਗਈ, ਤੇ FIR ਦਰਜ ਕਰਾ ਦਿੱਤੀ ਗਈ ਹੈਗੀ ਆ। ਸੁਪਰਵਾਈਜ਼ਰ ਨੇ ਬਹੁਤ ਜ਼ਿਆਦਾ ਮਤਲਬ ਬਦਤਮੀਜ਼ੀ ਕੀਤੀ ਹੈ। ਤਾਂ ਇਹ ਮਤਲਬ ਦੇਖੋ ਇਹ ਆਪਾਂ ਦੇਖਦੇ ਹੀ ਆ ਕਿ ਮਜ਼ਦੂਰ ਔਰਤਾਂ ਨਾਲ ਹਮੇਸ਼ਾ ਐ ਹੁੰਦਾ ਗਾ, ਠੀਕ ਹੈ। ਕੋਈ ਮੈਨੂੰ ਲੱਗਦਾ ਕਿ ਉਹਦਾ ਦਾ ਕਿਸੇ ਵੀ ਮਹਿਲਾ ਨਾਲ ਇਸ ਕਿਸਮ ਦਾ ਨਹੀਂ ਹੋਣਾ ਚਾਹੀਦਾ। ਪਰ ਆਪਾਂ ਦੇਖਦੇ ਹਾਂ ਕਿ ਸੁਸਾਇਟੀ 'ਚ ਜਿਹੜੇ ਆਲਰੇਡੀ ਵਨਰੇਬਲ ਸਥਿਤੀ 'ਚ ਹੈਗੇ ਆ ਸਫਾਈ ਕਰਮਚਾਰੀ, ਆਪਾਂ ਨੂੰ ਪਤਾ ਕਿ ਉਹਨਾਂ ਦੀ ਬਹੁਤ ਘੱਟ ਪੇ ਹੁੰਦੀ ਹੈ, ਉਹਨਾਂ ਦੀ ਪੱਕੀ ਨੌਕਰੀਆਂ ਵੀ ਨਹੀਂ ਹੁੰਦੀ, ਉਹਨਾਂ ਨੂੰ ਠੇਕੇ ਤੇ ਰੱਖਿਆ ਜਾਂਦਾ ਗਾ, ਤੇ ਉਹਨਾਂ ਨੂੰ ਐਕਸਪੈਕਟ ਕੀਤਾ ਜਾਂਦਾ ਗਾ ਕਿ ਉਹਨਾਂ ਤੋਂ ਵੱਧ ਕੰਮ ਲਿਆ ਜਾਵੇ। ਉਹ ਆਲਰੇਡੀ ਇੱਕ ਵਨਰੇਬਲ ਸਥਿਤੀ 'ਚ ਹੁੰਦੇ ਆ, ਘੱਟ ਪੈਸਿਆਂ 'ਚ ਇੰਨਾ ਜ਼ਿਆਦਾ ਕੰਮ ਕਰ ਰਹੇ ਹੁੰਦੇ, ਸੋਸਾਇਟੀ ਦਾ ਉਹ ਕੰਮ ਕਰ ਰਹੇ ਹੁੰਦੇ ਜਿਹੜਾ ਕਿ ਕੋਈ ਵੀ ਨਹੀਂ ਕਰਨਾ ਚਾਹ ਰਿਹਾ ਹੁੰਦਾ। ਉਸ ਤੋਂ ਬਾਵਜੂਦ ਇਸ ਕਿਸਮ ਦੀ ਜਲਾਲਤ ਉਹਨਾਂ ਨਾਲ ਹੁੰਦੀ ਹੈ। ਤਾਂ ਇਹ ਮਾਮਲਾ ਗਾ। ਇੱਕ ਮਾਮਲਾ ਮੈਂ ਮਹਾਰਾਸ਼ਟਰ 'ਚ ਵੀ ਦੇਖਿਆ ਸੀਗਾ, ਉੱਥੇ ਜਿਹੜੇ ਮਹਿਲਾ ਮਜ਼ਦੂਰ ਸੀਗੀਆਂ, ਖੇਤ ਮਜ਼ਦੂਰਾਂ, ਉੱਥੇ ਜਿਹੜੇ ਮਿੱਲਾਂ ਦੇ ਸ਼ੂਗਰ ਮਿੱਲਾਂ ਦੇ ਮਾਲਕ ਸੀ, ਉਹਨਾਂ ਨੇ ਉਹਨਾਂ ਦੀ ਬੱਚੇਦਾਨੀ ਤੱਕ ਨਿਕਲਵਾ ਦਿੱਤੀ ਸੀ, ਤਾਂ ਕਿ ਉਹਨਾਂ ਨੂੰ ਮਾਹਵਾਰੀ ਜਿਹੜਾ ਪੀਰੀਅਡਸ ਵਾਲਾ ਕੰਮ ਹੋਵੇ ਹੀ ਨਾ। ਤਾਂ ਮਤਲਬ ਇੰਨੀ ਕਰੂਰਤਾ ਆਪਾਂ ਕਈ ਵਾਰ ਦੇਖਦੇ ਹਾਂ ਮਹਿਲਾਵਾਂ ਨਾਲ ਹੁੰਦੀਆਂ ਨੇ। ਜਿਹੜੀ ਮਹਿਲਾਵਾਂ ਆਪਾਂ ਕਹਿ ਲਈਏ ਕਿ ਵਰਕ ਪਲੇਸਿਸ 'ਚ ਜਾਂਦੀਆਂ ਨੇ, ਉਹਨਾਂ ਨਾਲ ਜਿਹੜਾ ਵਰਕ ਪਲੇਸ ਤੇ ਸੈਕਸੁਅਲ ਹਰਾਸਮੈਂਟ ਹੈ ਉਹ ਤਾਂ ਹੈ ਹੀ ਹੈ। ਉਹਦੇ ਨਾਲ ਮਤਲਬ ਉਹਨਾਂ ਦਾ ਜਦੋਂ ਪੂਰਾ ਇਹ ਪੀਰੀਅਡਸ ਵਾਲਾ ਟਾਈਮ ਚੱਲ ਰਿਹਾ ਹੁੰਦਾ, ਉਦੋਂ ਵੀ ਆਪਾਂ ਦੇਖਦੇ ਹਾਂ ਕਿ ਉਹਨਾਂ ਨਾਲ ਜ਼ਿਆਦਤੀ ਹੁੰਦੀ ਹੈ। ਮਹਾਰਾਸ਼ਟਰ ਦਾ ਜਿਹੜਾ ਕੇਸ ਮੈਂ ਦੱਸਿਆ ਉਹ ਤਾਂ ਬਹੁਤ ਜ਼ਿਆਦਾ ਐਕਸਟ੍ਰੀਮ ਸੀਗਾ ਕਿ ਉਹਨਾਂ ਦੀ ਬੱਚਾਦਾਨੀ ਔਰਤਾਂ ਦੀ ਹੀ ਕਢਵਾ ਦਿੱਤੀ ਗਈ, ਆਪਰੇਟ ਕਰਾ ਦਿੱਤੀ ਗਈ ਮਹਿਲਾ ਮਜ਼ਦੂਰਾਂ ਦੀ, ਤਾਂ ਕਿ ਉਹਨਾਂ ਨੂੰ ਪੀਰੀਅਡਸ ਹੀ ਨਾ ਆਉਣ। ਇੱਥੇ ਇਹ ਵੀ ਬਹੁਤ ਸ਼ਰਮਨਾਕ ਹੈ ਕਿ 5-10 ਮਿੰਟ ਲੇਟ ਹੋਣ ਤੇ ਹੀ ਜਿਹੜਾ ਸੁਪਰਵਾਈਜ਼ਰ ਹੈ ਉਹ ਸੈਨੀਟਰੀ ਪੈਡ ਤੱਕ ਚੈੱਕ ਕਰਨ ਵਾਸਤੇ ਜਾ ਰਿਹਾ ਹੈਗਾ ਤੇ ਮਹਿਲਾ ਦੇ, ਤੇ ਇਹ ਆਪਣੇ ਆਪ 'ਚ ਮਤਲਬ ਸ਼ਰਮ ਦਾ ਵਿਸ਼ਾ ਹੈ।
ਇੰਡੀਆ ਦੇ ਵਿੱਚ ਵਰਕ ਪਲੇਸਿਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਔਰਤਾਂ ਦੀ ਸਥਿਤੀ ਬਹੁਤ ਮਾੜੀ ਹੈ। ਇਸ ਕਰਕੇ ਵਰਕ ਫੋਰਸ 'ਚ ਮਹਿਲਾਵਾਂ ਦੀ ਗਿਣਤੀ ਇਸ ਕਰਕੇ ਵੀ ਕਮ ਹੈ ਕਿਉਂਕਿ ਉਹ ਅਨਸੇਫ ਫੀਲ ਜੀ। ਕਿਉਂਕਿ ਮਹਿਲਾਵਾਂ ਅਨਸੇਫ ਫੀਲ ਕਰਦੀਆਂ ਨੇ, ਤਾਂ ਉਹ ਹੀ ਐਗਜ਼ਾਮਪਲ ਆਪਾਂ ਕਹਿ ਸਕਦੇ ਹਾਂ। ਜੀ। ਸੋ ਜੇਕਰ ਇਸ ਤੋਂ ਅਗਲੀ ਗੱਲ ਕੀਤੀ ਜਾਵੇ ਤਾਂ ਉਧਰ ਰੇਪ ਦਾ ਦੋਸ਼ੀ ਆਸਾਰਾਮ 6 ਮਹੀਨੇ ਜੇਲ੍ਹ ਤੋਂ ਬਾਹਰ ਰਹੂਗਾ। ਪਹਿਲਾਂ ਕਹਿੰਦੇ ਥੋੜਾ ਜਿਹਾ ਸਮਾਂ ਪਹਿਲਾਂ ਹੀ ਇਹਨੇ ਸਰੈਂਡਰ ਕੀਤਾ ਸੀ ਜੇਲ੍ਹ ਦੇ ਵਿੱਚ ਜਾ ਕੇ, ਤੇ ਹੁਣ ਰਾਜਸਥਾਨ ਹਾਈ ਕੋਰਟ ਨੇ ਫੇਰ ਰਾਹਤ ਦਿੱਤੀ ਹੈ। ਹਾਂਜੀ, ਆਪਾਂ ਦੇਖ ਰਹੇ ਹਾਂ ਕਿ ਪਿਛਲੇ 2 ਸਾਲਾਂ ਤੋਂ ਆਸਾਰਾਮ ਤੇ ਖਾਸੀ ਮਿਹਰਬਾਨ ਜਿਹੜੀ ਕੋਰਟ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਆਸਾਰਾਮ ਨੂੰ ਹਰ ਕੁਝ ਦਿਨਾਂ ਬਾਅਦ ਹੀ ਲੰਬੇ ਟਾਈਮ ਪੀਰੀਅਡ ਦੀ ਕਿਤੇ ਨਾ ਕਿਤੇ ਬੇਲ ਮਿਲ ਜਾਂਦੀ ਹੈ। ਇਹਨੂੰ ਆਪਾਂ ਨੂੰ ਪਤਾ ਸਾਲ 2018 ਚ ਨਾਬਾਲਿਗ ਕੁੜੀ ਨਾਲ, ਮਾਈਨਰ ਕੁੜੀ ਨਾਲ ਰੇਪ ਕਰਨ ਦੇ ਦੋਸ਼ 'ਚ ਇਹਨੂੰ 12 ਸਾਲ ਦੀ ਕੈਦ ਹੋਈ ਸੀਗੀ। ਹੁਣ ਆਪਾਂ ਦੇਖ ਰਹੇ ਹਾਂ ਕਿ 30 ਅਗਸਤ ਨੂੰ ਇਹਨੇ ਸਰੈਂਡਰ ਕੀਤਾ ਸੀਗਾ, ਮਸਾ 2 ਮਹੀਨੇ ਹੀ ਹੋਏ ਸੀਗੇ। ਹੁਣ 6 ਮਹੀਨੇ ਵਾਸਤੇ ਹੋਰ ਦੇ ਦਿੱਤਾ ਗਿਆ ਹੈਗਾ, ਇਹਨੂੰ ਛੋੜ ਦੇ ਦਿੱਤੀ ਗਈ ਹੈ। ਉਸ ਤੋਂ ਪਹਿਲਾਂ ਆਪਾਂ ਦੇਖ ਰਹੇ ਸੀਗੇ ਲਗਾਤਾਰ 2023 ਤੋਂ ਬਾਅਦ ਹਰ ਦੂਜੇ ਤੀਜੇ ਮਹੀਨੇ ਨੂੰ ਕਦੇ ਮਹੀਨੇ ਦੀ, ਕਦੇ 45 ਦਿਨ ਦੀ, ਕਦੇ 6 ਮਹੀਨੇ ਦੀ, ਕਦੇ 3 ਮਹੀਨੇ ਦੀ ਇਹਨੂੰ ਬਾਰ-ਬਾਰ ਬੇਲ ਦੇ ਦਿੱਤੀ ਜਾਂਦੀ ਸੀ, ਇਹਨੂੰ ਬਾਹਰ ਕੱਢ ਦਿੱਤਾ ਜਾਂਦਾ ਸੀਗਾ। ਉਹ ਜਿਹੜਾ ਮੈਂ ਤਾਂ ਇਸ ਕਿਸਮ ਦੇ ਜਦੋਂ ਖਬਰਾਂ ਪੜ੍ਹਦਾ ਹਾਂ, ਕਦੇ ਸਰਸੇ ਵਾਲੇ ਬਾਬੇ ਨੂੰ ਇਹ ਆਪਾਂ ਕਹਿ ਲਈਏ ਕਿ ਇਹ ਪਰੋਲ ਦਿੰਦੇ ਨੇ, ਕਦੇ ਆਸਾਰਾਮ ਨੂੰ ਪਰੋਲ ਦਿੰਦੇ ਨੇ, ਜਦਕਿ ਜਿਹੜੇ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਨੇ ਉਹਨਾਂ ਦੀ ਤਾਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ। ਉਹਨਾਂ ਨਾਲ ਮਤਲਬ ਇੰਨਾ ਧੱਕਾ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ। ਉਹ ਅਰਜੁਨ ਢਿੱਲੋਂ ਦੇ ਗਾਣੇ ਦੀ ਲਾਈਨ ਹੈ ਨਾ, ਆਏ ਜੀ ਪਰੋਲ ਤੇ ਸਾਧ ਪਖੰਡੀ, ਜੀ ਸਜ਼ਾਵਾਂ ਜੀ। ਕੱਟ ਕੇ ਵੀ ਸਿੰਘ ਸਿੰਘ ਬੰਦੀ। ਬੰਦੇ। ਜੀ ਜੀ। ਹਾਂ, ਤਾਂ ਉਹ ਵਾਲੀ ਗੱਲ ਹੈ। ਮਤਲਬ ਇਹ ਪਖੰਡੀ ਸਾਧ ਜਿਹੜੇ ਕਿ ਰੇਪ ਦੇ ਗੰਭੀਰ ਦੋਸ਼ਾਂ 'ਚ ਅੰਦਰ ਬੰਦ ਨੇ, ਇਹਨਾਂ ਨੂੰ ਹਰ ਦੂਜੇ ਤੀਜੇ ਮਹੀਨੇ ਪਰੋਲ ਦੇ ਦਿੱਤੀ ਜਾਂਦੀ ਹੈ, ਜਦਕਿ ਆਪਣੇ ਜਿਹੜੇ ਜਿਨ੍ਹਾਂ ਨੇ ਇੱਕ ਪੋਲੀਟੀਕਲ ਲੜਾਈ ਲੜੀ ਸੀਗੀ, ਪੋਲੀਟੀਕਲ ਪ੍ਰਿਜ਼ਨਰਸ ਜਿਹੜੇ ਹੈਗੇ ਆ ਉਹਨਾਂ ਨਾਲ ਕ੍ਰਿਮੀਨਲ ਪ੍ਰਿਜ਼ਨਰਸ ਤੋਂ ਵੀ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈਗਾ। ਤੇ ਇਹ ਆਪਣੇ ਆਪ 'ਚ ਇੱਕ ਗੱਲ ਹੈ। ਸਿੱਖ ਪੋਲੀਟੀਕਲ ਪ੍ਰਿਜ਼ਨਰਸ ਕਈ ਸਾਰਿਆਂ ਦੀ ਤਾਂ ਜਿਹੜੀ ਸਜ਼ਾਵਾਂ ਹੈਗੀਆਂ ਉਹ ਵੀ ਪੂਰੀਆਂ ਹੋ ਚੁੱਕੀਆਂ ਨੇ, ਫਿਰ ਵੀ ਉਹਨਾਂ ਨੂੰ ਪਰੋਲ ਤਾਂ ਮਤਲਬ ਉਹਨਾਂ ਨੂੰ ਛੱਡਣਾ ਤਾਂ ਮਤਲਬ ਉਹਨਾਂ ਦੀ ਜਿਹੜੀ ਆਪਾਂ ਕਹਿ ਲਈਏ ਕਿ ਡਿਟੈਂਸ਼ਨ ਹੈ ਉਹ ਇਲੀਗਲ ਤਾਂ ਹੈ ਹੀ ਹੈ। ਉਹਨਾਂ ਨੂੰ ਪਰੋਲ ਵੀ ਨਹੀਂ ਦਿੱਤੀ ਜਾਂਦੀ ਇਸ ਦੌਰਾਨ, ਉਹ ਵੀ ਆਪਾਂ ਨੂੰ ਮਤਲਬ ਪਤਾ ਹੀ ਹੈ। ਤੇ ਜੀ ਇਹ ਇਸ ਦੇਸ਼ ਦਾ ਜੀ ਦੋ ਅੱਡ-ਅੱਡ ਲੋਕਾਂ ਵਾਸਤੇ ਇੱਕ ਜਿਹੜਾ ਸੀਰੀਅਸ ਕ੍ਰਿਮੀਨਲ ਹੈ, ਰੇਪਿਸਟ ਹੈ, ਉਹਨੂੰ ਪਰੋਲਾਂ ਮਿਲ ਰਹੀਆਂ ਨੇ। ਇੱਕ ਜਿਹੜਾ ਜਿਹਦੀ ਲੜਾਈ ਪੋਲੀਟੀਕਲ ਪ੍ਰਿਜ਼ਨਰ ਹੈ, ਉਹਦੇ ਨਾਲ ਜੀ। ਉਸ ਕਿਸਮ ਦਾ ਧੱਕਾ ਹੋ ਰਿਹਾ ਹੈਗਾ। ਜੀ ਜੀ। ਧੱਕੇ ਤਾਂ ਬਹੁਤ ਕਿਸਮ ਦੇ ਹੋ ਰਹੇ ਨੇ ਇੱਥੇ। ਇਸ ਤੋਂ ਅਗਲੀ ਜੇਕਰ ਗੱਲ ਕਰੀਏ ਤਾਂ ਉਧਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਾਂ ਦੇ ਵੱਲੋਂ, ਵਿਦਿਆਰਥੀਆਂ ਦੇ ਵੱਲੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ। ਮਾਜਰਾ ਉਹੀ ਹੈ, ਕੱਲ ਵੀ ਤੁਸੀਂ ਥੋੜਾ ਜਿਹਾ ਚਾਨਣਾ ਪਾਇਆ ਸੀ ਕਿ ਐਡਮਿਸ਼ਨ ਦੇ ਨਾਲ ਨਾਲ ਇੱਕ ਹੋਰ ਐਫੀਡੇਵਿਟ ਭਰਵਾਇਆ ਜਾ ਰਿਹਾ ਹੈ, ਫਿਲ ਕਰਵਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਬਹੁਤ ਸਾਰੀਆਂ ਸ਼ਰਤਾਂ ਨੇ, ਗੱਲਾਂ ਨੇ ਜਿਹੜੀਆਂ ਕਿ ਵਿਦਿਆਰਥੀਆਂ ਦੇ ਉੱਪਰ ਥੋਪੀਆਂ ਜਾ ਰਹੀਆਂ ਨੇ ਕਿ ਤੁਸੀਂ ਕਾਲਜ ਯੂਨੀਵਰਸਿਟੀ ਦੇ ਅੰਦਰ ਆ ਕੁਝ ਨਹੀਂ ਕਰ ਸਕਦੇ। ਇਹ ਹੁਣ ਮਾਜਰਾ ਕਿੱਧਰ ਨੂੰ ਜਾਂਦਾ ਲੱਗਦਾ ਜੀ? ਕੀ ਲੱਗਦਾ ਯੂਨੀਵਰਸਿਟੀ ਪ੍ਰਸ਼ਾਸਨ ਝੁਕੂਗਾ ਜਾਂ ਫਿਰ ਵਿਦਿਆਰਥੀ ਜਿਸ ਤਰੀਕੇ ਦੇ ਨਾਲ ਸੰਘਰਸ਼ ਕਰਦੇ ਨੇ ਇਸੇ ਤਰੀਕੇ ਨਾਲ ਡਟੇ ਰਹਿਣਗੇ? ਦੇਖੋ, ਇਹ ਜਿਹੜਾ ਪੂਰਾ ਮਾਮਲਾ ਚੱਲ ਰਿਹਾ ਹੈਗਾ ਪੰਜਾਬ ਯੂਨੀਵਰਸਿਟੀ ਦੇ ਵਿੱਚ, ਸਟੂਡੈਂਟ ਜਿਹੜੇ ਲਗਾਤਾਰ ਲੜਾਈ ਲੜ ਰਹੇ ਨੇ, ਇਹ ਬਹੁਤ ਗੰਭੀਰ ਵਿਸ਼ਾ ਹੈ। ਉਹ ਆਪਣੇ ਡੈਮੋਕ੍ਰੈਟਿਕ ਸਪੇਸਿਸ ਨੂੰ ਬਚਾਉਣ ਵਾਸਤੇ ਲੜਾਈ ਲੜ ਰਹੇ ਨੇ। ਉਹਨਾਂ ਦਾ ਜਿਹੜਾ ਰਾਈਟ ਟੂ ਪ੍ਰੋਟੈਸਟ ਹੈ ਉਹਨੂੰ ਹੀ ਖੋਇਆ ਜਾ ਰਿਹਾ ਹੈਗਾ। ਤੇ ਉਹਦੇ ਉਲਟਾ ਅੱਜ ਕੌਂਸਲ ਦੇ ਜਿਹੜੇ ਮਾਸਟਰ ਨੇ ਅਭਿਸ਼ੇਕ ਡਾਗਰ, ਉਹ ਭੁੱਖ ਹੜਤਾਲ ਤੇ ਬੈਠੇ ਨੇ, ਮਰਨ ਵਰਤ ਤੇ ਬਹਿ ਗਏ ਹੈਗੇ ਆ। ਹੋਰ ਵੀ ਜਿਹੜੀ ਜਥੇਬੰਦੀਆਂ ਨੇ, ਜਿਵੇਂ ਸੱਚ ਜਥੇਬੰਦੀ ਹੋ ਗਈ, ਲੈਫਟਿਸਟ ਜਥੇਬੰਦੀਆਂ ਹੋ ਗਈ, ਕਾਂਗਰਸ ਦੀ NSUI ਹੋ ਗਈ, ਅਕਾਲੀ ਦਲ ਦੀ ਸੋਈ ਜਥੇਬੰਦੀ ਹੋ ਗਈ, ਸਾਰੀਆਂ ਹੀ ਰਲ ਕੇ ਉੱਥੇ ਇੱਕ ਉਹਨਾਂ ਨੇ ਜੁਆਇੰਟ ਫਰੰਟ ਬਣਾ ਲਿਆ ਹੈਗਾ। ਤੇ ਉਹ ਇੱਕ ਲੜਾਈ ਇਸ ਟਾਈਮ ਕੈਂਪਸ 'ਚ ਲੜ ਰਹੀਆਂ ਨੇ ਅਥਾਰਟੀਜ਼ ਦੇ ਖਿਲਾਫ। ਇਹਦੇ ਮੈਂ ਤਾਂ ਉਹ ਦੇਖ ਰਿਹਾ ਸੀਗਾ ਉਸ ਐਫੀਡੇਵਿਟ ਦੇ ਵਿੱਚ ਕਿਸ ਕਿਸਮ ਦੀਆਂ ਚੀਜ਼ਾਂ ਨੇ। ਉਹਦੇ 'ਚ ਇੱਕ ਹੈਗਾ ਕਿ ਤੁਸੀਂ ਜਿੰਨੇ ਡੈਸੀਬਲ ਆਵਾਜ਼ ਤੈਅ ਕੀਤੀ ਗਈ ਹੈ ਉਹ ਤੋਂ ਵੱਧ ਤੁਸੀਂ ਉੱਚੀ ਨਹੀਂ ਬੋਲ ਸਕਦੇ। ਮਤਲਬ ਉਹ ਯਾਨੀ ਕਿ ਉਹਨਾਂ ਦਾ ਕਹਿਣ ਦਾ ਭਾਵ ਹੈ ਕਿ ਕੈਂਪਸ 'ਚ ਤੁਸੀਂ ਨਾਅਰੇਬਾਜ਼ੀ ਨਹੀਂ ਕਰ ਸਕਦੇ ਰਲ ਕੇ, ਠੀਕ ਹੈ। ਹਮੇਸ਼ਾ ਜਿਹੜੇ ਸਟੂਡੈਂਟ ਉਹਨਾਂ ਨੂੰ ਆਪਣਾ ਆਇਡੈਂਟੀਟੀ ਕਾਰਡ ਪਾ ਕੇ ਰੱਖਣਾ ਪਊਗਾ ਗਲੇ 'ਚ। ਇਹ ਮਤਲਬ ਕੀ ਚੱਲ ਰਿਹਾ ਹੈਗਾ? ਤੁਸੀਂ ਠੱਪਾ ਥੋੜੀ ਨਾ, ਇੱਕ ਜਿਹੜਾ ਸਪੇਸ ਹੈ ਉਹ ਇੰਡੀਪੈਂਡੈਂਟ ਹੋਣਾ ਚਾਹੀਦਾ। ਉੱਥੇ ਇਹ ਗੁਲਾਮੀ ਗਲੇ 'ਚ ਪਾ ਰਹੇ ਨੇ,
ਠੀਕ ਹੈ। ਹੋਰ ਜੇ ਆਪਾਂ ਦੇਖਣਾ ਹੋਵੇ ਕਿ ਤੁਸੀਂ ਕੋਈ ਪੋਸਟਰਬਾਜ਼ੀ ਨਹੀਂ ਕਰ ਸਕਦੇ, ਪੋਸਟਰ ਯੂਨੀਵਰਸਿਟੀ ਦੇ ਵਿੱਚ ਨਹੀਂ ਲਾ ਸਕਦੇ। ਪੋਸਟਰਾਂ 'ਚ ਹੂੰ ਕੀ ਹੁੰਦਾ, ਪੋਸਟਰਾਂ 'ਚ ਆਪਾਂ ਨੂੰ ਪਤਾ ਹੁੰਦਾ ਕਿ ਉਹ ਜਿਹੜੇ ਸਟੂਡੈਂਟ ਨੇ ਜਿਹੜੀ ਪੋਸਟਰਬਾਜ਼ੀ ਕਰਦੇ ਨੇ ਉਹਨਾਂ 'ਚ ਜਿਹੜੀ ਐਡਮਿਨਿਸਟ੍ਰੇਸ਼ਨ ਹੋ ਗਿਆ ਹੈ, ਫਿਰ ਕੈਂਪਸ ਤੋਂ ਬਾਹਰ ਵੀ ਜਿਹੜੀ ਸਰਕਾਰਾਂ ਨੇ ਜੇ ਉਹ ਕਿਸੇ ਨਾਲ ਧੱਕਾ ਕਰਿਆ ਨੇ ਉਹਦੇ ਉਲਟ ਉਹ ਨਾਰੇ ਲਿਖੇ ਹੁੰਦੇ ਨੇ, ਉਹਨਾਂ ਦੀ ਪਰਚੇਬਾਜ਼ੀ ਉਹੀ ਹੁੰਦਾ ਹੈਗਾ। ਜਿਹੜੇ ਵੋਲ ਮੈਗਜ਼ੀਨਸ ਪਪੂਲਰਲੀ ਜਾਂ ਫਿਰ ਚਾਰਟ ਜਿਹੜੇ ਲਾਏ ਜਾਂਦੇ ਨੇ ਯੂਨੀਵਰਸਿਟੀਆਂ 'ਚ ਕੰਧਾਂ ਤੇ, ਉਹਦੇ ਤੇ ਕੀ ਲਿਖਿਆ ਹੁੰਦਾ, ਉਹਦਾ ਤੇ ਬਈ ਜੇ ਉਹਨਾਂ ਨੇ ਬਾਹਰ ਕੋਈ ਅੰਦੋਲਨ ਚੱਲ ਰਿਹਾ ਉਹਦਾ ਸਾਥ ਦੇਣਾ ਹੁੰਦਾ, ਉਹਦੇ ਬਾਰੇ ਲਿਖਿਆ ਹੁੰਦਾ ਹੈਗਾ। ਕੋਈ ਹੜਤਾਲ ਕਰਨੀ ਹੁੰਦੀ ਉਹਦੇ ਬਾਰੇ ਜਾਣਕਾਰੀ ਹੁੰਦੀ ਹੈ, ਉਹ ਵੀ ਲਾਣ ਤੋਂ ਮਨਾ ਕੀਤਾ ਜਾ ਰਿਹਾ ਹੈਗਾ। ਤਾਂ ਮਤਲਬ ਇਹ ਇੱਕ ਆਪਣੇ ਆਪ 'ਚ ਆਪਾਂ ਕਹਿ ਸਕਦੇ ਹਾਂ ਕਿ ਯੂਨੀਵਰਸਿਟੀ ਦਾ ਜਿਹੜਾ ਡੈਮੋਕ੍ਰੈਟਿਕ ਸਪੇਸ ਹੈ, ਜਿੱਥੇ ਜਿਹੜੇ ਨੌਜਵਾਨ ਹੈਗੇ ਆ ਉਹ ਪੂਰੀ ਦੁਨੀਆ ਦੇ ਭਰ 'ਚ ਕੀ ਚੱਲ ਰਿਹਾ ਹੈਗਾ ਉਹਦੇ ਬਾਰੇ ਚਰਚਾ ਕਰਦੇ ਨੇ। ਜੇ ਉਹਨਾਂ ਨੂੰ ਕੋਈ ਜ਼ਰੂਰੀ ਲੱਗਦਾ ਕਿਸੇ ਚੀਜ਼ ਵਾਸਤੇ ਅੰਦੋਲਨ ਕਰਨ ਦੀ ਲੋੜ ਲੱਗਦੀ ਹੈ ਤੇ ਉਹ ਉੱਥੇ ਅੰਦੋਲਨ ਕਰਦੇ ਨੇ। ਉਸ ਹੱਕ ਨੂੰ ਹੀ ਯੂਨੀਵਰਸਿਟੀ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਖੋਣਾ ਚਾਹ ਰਿਹਾ ਹੈਗਾ। ਪਹਿਲਾਂ ਹੀ ਉਹਨਾਂ ਤੋਂ ਜਿਹੜਾ ਐਫੀਡੇਵਿਟ ਉਹ ਭਰਵਾ ਲਿਆ ਹੈਗਾ, ਉਹਦੇ ਉਲਟ ਇਹ ਸਟੂਡੈਂਟ ਲੜ ਰਹੇ ਨੇ। ਤਾਂ ਮਤਲਬ ਉਸ ਹਿਸਾਬ ਨਾਲ ਤਾਂ ਉਹ ਆਪਣੇ ਡੈਮੋਕ੍ਰੈਟਿਕ ਸਪੇਸ ਨੂੰ ਲੜਾਉਣ ਵਾਸਤੇ ਲੜਾਈ ਲੜ ਰਹੇ ਨੇ। ਦੇਖਦੇ ਆ ਮਤਲਬ ਕੀ ਹੁੰਦਾਗਾ ਇਹਦੇ 'ਚ। ਪਰ ਇਹ ਜ਼ਰੂਰ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਝੁਕਣਾ ਪਊਗਾ, ਕਿਉਂਕਿ ਅੱਜ ਸਟੂਡੈਂਟਾਂ ਦੀ ਮੈਂ ਦੇਖ ਰਿਹਾ ਸੀ ਗਿਣਤੀ ਬਹੁਤ ਜ਼ਿਆਦਾ ਸੀ। ਜਦੋਂ ਉਹ ਮਰਨ ਵਰਤ ਤੇ ਬੈਠਾ ਇੱਕ ਮੁੰਡਾ, ਤੇ ਉਸ ਟਾਈਮ ਜੀ ਦੇਖਿਆ ਮੈਂ ਤਕਰੀਬਨ 400-500 ਜਿਹੜਾ ਸਟੂਡੈਂਟ ਹੈ ਉਹ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਪਹੁੰਚਿਆ ਹੋਇਆ ਸੀਗਾ। ਜੀ। ਸੋ ਜੇਕਰ ਅਗਲੀ ਖਬਰ ਦੇ ਵੱਲ ਚੱਲੀਏ ਤਾਂ ਉਧਰ ਸਾਬਕਾ DIG ਜਿਹੜੇ ਪੰਜਾਬ ਦੇ ਭੁੱਲਰ ਸਾਹਿਬ, ਹੁਣ ਤਾਂ ਸਾਹਿਬ ਵੀ ਨਹੀਂ ਕਹਿੰਦੇ ਚੰਗੇ ਲੱਗਦੇ, ਉਹਨਾਂ ਦੀ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਸਾਰਾ ਮਾਜਰਾ ਚੱਲ ਰਿਹਾ ਹੈ, ਉਸ ਦੇ ਵਿੱਚ 7.36 ਕਰੋੜ ਰੁਪਈਆ ਕੈਸ਼, ਮਰਸਡੀ ਸਮੇਤ ਬਹੁਤ ਸਾਰੀਆਂ ਮਹਿੰਗੀਆਂ ਗੱਡੀਆਂ, 150 ਏਕੜ ਤੋਂ ਵੱਧ ਜ਼ਮੀਨ, ਜਿਹੜੀ ਇਹ ਸਾਰਾ ਮਾਜਰਾ ਹੈ, ਇਹ ਹੁਣ ਕਿੱਧਰ ਨੂੰ ਤੁਰਦਾ ਲੱਗਦਾ? ਕਿਉਂਕਿ ਵਿਚਾਲੇ ਇਹਨਾਂ ਦੇ ਜਿਹੜਾ ਵਿਚੋਲਾ ਸੀ ਕ੍ਰਿਸ਼ਨੂ, ਉਹ ਵੀ ਚੱਕ ਲਿਆ, 9 ਦਿਨ ਦਾ ਰਿਮਾਂਡ ਉਹਦਾ ਵੀ ਮਿਲ ਗਿਆ। ਹਾਂਜੀ, ਇਹ ਬੜਾ ਅਜੀਬ ਮਾਮਲਾ ਹੈਗਾ। ਹੁਣ ਤਾਂ ਸਾਬਕਾ DIG ਕਹਿਣਾ ਪਊਗਾ, ਸਾਬਕਾ DIG ਹਰਚਰਨ ਸਿੰਘ ਭੁੱਲਰ। CBI ਨੇ ਉਹਨਾਂ ਦੇ ਆਮਦਨ ਤੋਂ ਵੱਧ ਪ੍ਰਾਪਰਟੀ ਰੱਖਣ ਦੇ ਕੇਸ ਦਰਜ ਕੀਤੇ ਗਏ ਹੈਗੇ ਆ। ਹੁਣ ਮੈਂ ਦੱਸਾਂ ਤੇ ਜਿਹੜੇ ਉਹਨਾਂ ਕੋਲ ਪ੍ਰਾਪਰਟੀ ਦੇ ਕਾਗਜ਼ਾਤ ਫੜੇ ਗਏ ਸੀ, ਉਹਨਾਂ ਚੋਂ 150 ਏਕੜ ਜ਼ਮੀਨ ਦੀ ਮਾਰਕਿੰਗ ਕੀਤੀ ਜਾ ਚੁੱਕੀ ਹੈ। 150 ਏਕੜ ਜ਼ਮੀਨ ਰਿਕਵਰ ਕੀਤੀ ਜਾ ਚੁੱਕੀ ਹੈ। ਜਿਹੜੇ ਡਾਕੂਮੈਂਟ ਤਾਂ ਬਹੁਤ ਜ਼ਿਆਦਾ ਨੇ, ਉਹਨਾਂ ਨੂੰ ਮਿਲਾਨ ਚੱਲ ਰਿਹਾ ਹੈਗਾ ਕਿ ਕਿਹੜੀ ਪ੍ਰਾਪਰਟੀ ਕਿੱਥੇ ਹੈਗੀ ਹੈ। 55 ਏਕੜ ਮਾਛੀਵਾੜੇ ਕੋਲ ਸੀਗੀ, ਐ ਕਰਕੇ 150 ਏਕੜ ਜ਼ਮੀਨ ਤਾਂ ਲੱਭੀ ਜਾ ਚੁੱਕੀ ਹੈ। ਹੁਣ ਜੇ ਸੀਲਿੰਗ ਐਕਟ ਦਾ ਵੀ ਜ਼ਿਕਰ ਕਰੀਏ ਤਾਂ 18 ਏਕੜ ਤੋਂ ਵੱਧ ਖੈਰ ਚਲੋ 150 ਏਕੜ ਦਾ ਜ਼ਮੀਨ ਕੌਣ ਅੱਜ ਦੇ ਟਾਈਮ ਪੰਜਾਬ 'ਚ 50 ਲੱਖ ਰੁਪਏ ਏਕੜ ਦੇ ਹਿਸਾਬ ਨਾਲ ਜ਼ਮੀਨ ਮਿਲਦੀ ਹੈਗੀ ਚੰਗੀ ਐਗਰੀਕਲਚਰ ਲੈਂਡ ਤੇ। ਇਹ 150 ਏਕੜ ਦਾ ਮਤਲਬ ਕਿੰਨਾ ਹੋ ਗਿਆ? 75 ਕਰੋੜ ਰੁਪਏ ਦੀ ਜਿਹੜੀ ਜ਼ਮੀਨ ਹੈ ਇਹ ਚੱਕੀ ਫਿਰਦੇ ਨੇ ਜੀ। 7.5 ਕਰੋੜ ਦੇ ਨੇੜੇ ਤੇੜੇ ਕੈਸ਼ ਮਿਲਿਆਗਾ। ਮਰਸਡੀਜ਼ ਤੋਂ ਇਲਾਵਾ 5 ਮਹਿੰਗੀਆਂ ਹੋਰ ਗੱਡੀਆਂ ਨੇ। DIG ਦੀ ਤਨਖਾਹ ਹੁੰਦੀ ਹੈ ਤਕਰੀਬਨ 2.25 ਲੱਖ ਰੁਪਈਆ। 2.25 ਲੱਖ ਰੁਪਏ ਮਹੀਨੇ ਦੇ ਹਿਸਾਬ ਨਾਲ 75 ਕਰੋੜ ਰੁਪਏ ਦੀ ਪ੍ਰਾਪਰਟੀ ਕਿਵੇਂ ਬਣਾ ਲਈ? ਹੋਰ ਮਤਲਬ ਇਹ ਤਾਂ ਹਜੇ ਮਿਲ ਚੁੱਕੀਆਂ ਨੇ। ਇਹ ਤਾਂ ਐਗਰੀਕਲਚਰ ਲੈਂਡ ਕਹਿ ਰਿਹਾ ਮੈਂ ਸ਼ਹਿਰਾਂ 'ਚ ਜਿਹੜੇ ਪਲਾਟ ਮਿਲੇ ਨੇ, ਸ਼ਹਿਰਾਂ 'ਚ ਜਿਹੜੇ ਦੁਕਾਨਾਂ, ਸ਼ੋਰੂਮ, ਫਾਰਮ ਹਾਊਸ, ਉਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ। ਉਹਦਾ ਹੋਰ ਅੱਡ ਤਰੀਕੇ ਨਾਲ ਜਾਣਗੀਆਂ। ਤੇ CBI ਨੇ ਅੱਜ ਉਹਨਾਂ ਦਾ ਕੇਸ ਇੰਸਪੈਕਟਰ ਸੋਨਲ ਮਿਸਰਾ ਨੇ ਸ਼ਿਕਾਇਤ ਦਿੱਤੀ ਹੈ ਤੇ ਕੁਲਦੀਪ ਸਿੰਘ ਨਾਂ ਦੇ ਇੱਕ CBI ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਕਰਨਗੇ। ਉਹਨਾਂ ਦੇ ਵਿਚੋਲੀਏ ਕ੍ਰਿਸ਼ਨੂ ਨੂੰ 9 ਦਿਨ ਦਾ ਰਿਮਾਂਡ ਮਿਲਿਆ ਹੈਗਾ। ਤੇ ਜੇ ਆਪਾਂ ਗੱਲ ਕਰ ਲਈਏ, ਉਹ ਚੰਡੀਗੜ੍ਹ ਦੀ ਬੜੈਲ ਜੇਲ੍ਹ 'ਚ ਬੰਦ ਨੇ। ਦੇਖਦੇ ਹਾਂ ਇਸ ਮਾਮਲੇ 'ਚ ਅੱਗੇ ਕੀ ਹੋਊਗਾ। 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀਗੀ ਇੱਕ ਮੰਡੀ ਗੋਬਿੰਦਗੜ੍ਹ ਦੇ ਕਬਾੜੀਏ ਤੋਂ, ਸਕ੍ਰੈਪ ਕਾਰੋਬਾਰੀ ਤੋਂ। ਤੇ ਉਹਦਾ ਹੀ ਅਸਰ ਹੈ ਕਿ ਹੁਣ ਇਹਨਾਂ ਨੂੰ ਸਕ੍ਰੈਪ ਕਰਕੇ ਦੇਖਿਆ ਜਾ ਰਿਹਾ ਹੈਗਾ ਕੀ ਨਿਕਲਦਾ ਹੈਗਾ। ਤੇ ਬਹੁਤ ਜ਼ਿਆਦਾ ਐਸੈਟ ਦੇਖਣ ਨੂੰ ਮਿਲ ਰਹੇ ਨੇ। ਤੇ ਇਹ ਸਾਲ 2009 ਚ ਇਹ IPS ਬਣੇ ਸੀਗੇ, ਤਾਂ ਮਤਲਬ ਪੰਜਾਬ ਕਾਡਰ ਦੇ। ਤਾਂ ਮਤਲਬ ਉਸ ਹਿਸਾਬ ਨਾਲ ਹੈਰਾਨੀ ਵਾਲੀ ਗੱਲ ਜੀ। ਸੋ ਜੇਕਰ ਅਗਲੀ ਖਬਰ ਦੇ ਵੱਲ ਵਧੀਏ ਤਾਂ ਉਧਰ ਹਰਿਆਣਾ ਦੇ ਵਿੱਚ ਪੰਜਾਬ ਦੇ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਉੱਪਰ FIR ਦਰਜ ਹੋਈ ਹੈ। ਨਾਲ ਹੀ ਕਹਿੰਦੇ 2 ਮੁੰਡੇ ਵੀ ਇਸ ਕੇਸ ਦੇ ਵਿੱਚ ਸ਼ਾਮਲ ਕਰ ਲਏ ਗਏ ਨੇ। ਕੈਥਲ ਦੇ ਇੱਕ ਵਿਅਕਤੀ ਨੂੰ
ਕਿਡਨੈਪ ਕਰਨ ਤੇ ਉਸ ਦੀਆਂ ਲੱਤਾਂ ਤੋੜ ਦੇਣ ਦਾ ਮਾਮਲਾ ਹੈ ਸਾਰਾ। ਦੇਖੋ, ਪੰਚਾਇਤ ਚੋਣਾਂ ਹੋਈਆਂ ਸੀ ਉਸੇ ਦੌਰਾਨ, ਹਰਿਆਣੇ 'ਚ 3 ਸਾਲ ਪਹਿਲਾਂ ਕੈਥਲ 'ਚ, ਤੇ ਉਸੇ ਦੌਰਾਨ ਇੱਕ ਰੰਜਿਸ਼ ਹੋਈ ਸੀਗੀ, ਤੇ ਉਹਦੇ 'ਚ ਇਹ ਕੁਲਵੰਤ ਸਿੰਘ ਬਾਜੀਗਰ ਨਾਂ ਦਾ ਵਿਧਾਇਕ ਹੈ ਪੰਜਾਬ ਦੇ ਆਮ ਆਦਮੀ ਪਾਰਟੀ ਦਾ, ਤੇ ਕੁਲਵੰਤ ਸਿੰਘ ਬਾਜੀਗਰ ਬੇਸਿਕਲੀ ਪਟਿਆਲਾ ਦੀ ਸੁਤਰਾਣਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਨੇ। ਸੁਤਰਾਣਾ ਉਹ ਇਲਾਕਾ ਹੈਗਾ ਜਿਹੜਾ ਕੈਥਲ ਨਾਲ ਬਾਰਡਰ ਵੀ ਸ਼ੇਅਰ ਕਰਦਾ ਹੈਗਾ ਉਸ ਹਿਸਾਬ ਨਾਲ, ਤੇ ਉੱਥੋਂ ਦਾ ਵਿਧਾਇਕ ਹੈ, ਤੇ ਉਹਨੇ ਉਹਦੇ ਜਿਹੜੇ ਲੋਕ ਨੇ, ਇਹ ਜਿਹੜਾ ਕੁਲਵੰਤ ਬਾਜੀਗਰ ਹੈ ਬੇਸਿਕਲੀ ਹਰਿਆਣੇ ਤੋਂ ਹੀ ਹੈ, ਹਰਿਆਣੇ ਤੋਂ ਵੀ ਵਿਧਾਇਕ ਰਿਹਾ ਹੋਇਆਗਾ, ਤੇ ਇਹਦੇ ਜਿਹੜੇ ਭਰਾ ਦੇ ਸਾਹਮਣੇ ਜਿਸ ਬੰਦੇ ਨੇ ਸਰਪੰਚੀ ਦਾ ਚੋਣ ਲੜਿਆ ਸੀ ਕੁਲਵੰਤ ਬਾਜੀਗਰ ਦੇ, ਉਹ ਤੇ ਉੱਤੇ ਇਹਨਾਂ ਨੇ ਹਮਲਾ ਕੀਤਾ ਹੈਗਾ, ਤੇ ਮੁੰਡਿਆਂ ਨੇ ਇਹਨੇ ਗੱਡੀ ਚੜਾਉਣ ਦੀ ਕੋਸ਼ਿਸ਼ ਹੋਈ ਹੈ, ਉਸ ਤੋਂ ਬਾਅਦ ਫਿਰ ਪਿਸਟਲ ਦੇ ਬੱਟ ਮਾਰੇ ਨੇ, ਫਿਰ ਇਹਨੂੰ ਲੈ ਕੇ ਵੀ ਗਏ ਨੇ, ਤੇ ਉੱਥੇ ਕਈ ਦਿਨ ਇਹਨੂੰ ਅਗਵਾ ਕਰਕੇ ਰੱਖਿਆ ਗਿਆ ਤੇ ਕੁੱਟਿਆ ਗਿਆ, ਦੋਵੇਂ ਲੱਤਾਂ ਤੋੜ ਦਿੱਤੀਆਂ ਹਨ, ਤੇ ਇਹ ਹੈਗਾ ਜੀ। ਉਸ ਤੋਂ ਬਾਅਦ ਕੁਲਵੰਤ ਸਿੰਘ ਬਾਜੀਗਰ ਨੂੰ ਅਰੈਸਟ ਕੀਤਾ ਗਿਆ ਹੈਗਾ, ਤੇ ਨਹੀਂ ਸੌਰੀ, ਉਹਨਾਂ ਤੇ FIR ਹੋਈ ਹੈ। ਹੁਣ ਦੇਖਣਾ ਹੋਊਗਾ ਕਿ ਉਹਨਾਂ ਤੇ FIR ਹੁੰਦੀ, ਮਤਲਬ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਜਾਂ ਨਹੀਂ, ਇਹ ਤਾਂ ਮਤਲਬ ਅੱਗੇ ਪਤਾ ਲੱਗੂਗਾ। ਪਰ ਹਰਿਆਣੇ 'ਚ ਅੱਜ ਕੱਲ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਖਾਸੇ ਛਾਏ ਹੋਏ ਨੇ। ਇੱਕ ਵਿਧਾਇਕ ਤੁਹਾਡਾ ਉੱਥੇ ਲੁਕਦਾ ਫਿਰਦਾ ਹੈਗਾ, ਹਰਮੀਤ ਪਠਾਨਮਾਜਰਾ, ਤੇ ਦੂਜਾ ਹੁਣ FIR ਕਰਾ ਕੇ ਆਇਆ ਹੈਗਾ ਜੀ। ਲੁਧਿਆਣਾ 'ਚ ਕਹਿੰਦੇ ਡੇਂਗੂ ਦਾ ਪ੍ਰਕੋਪ ਵੱਧ ਰਿਹਾ ਹੈ, ਕੀ ਕਹਿੰਦੇ ਨੇ ਜੀ ਆંકੜੇ? ਹਾਂਜੀ, ਅੱਜ 29 ਨਵੇਂ ਮਾਮਲੇ ਦੇਖਣ ਨੂੰ ਮਿਲੇ ਨੇ, ਤੇ ਮਰੀਜ਼ਾਂ ਦੀ ਸੰਖਿਆ ਉੱਥੇ 450 ਦੇ ਨੇੜੇ ਤੇੜੇ ਹੋ ਗਈ ਹੈਗੀ ਆ ਅੱਜ, ਤੇ ਡੇਂਗੂ ਦਾ ਪ੍ਰਕੋਪ ਵੱਧ ਰਿਹਾ ਹੈਗਾ। ਡੇਂਗੂ ਖਾਸਾ ਖਤਰਨਾਕ ਉਸ ਹਿਸਾਬ ਨਾਲ ਹੈਗਾ, ਜੇ ਉਹਦੇ 'ਚ ਟਾਈਮਲੀ ਕੇਅਰ ਨਾ ਕੀਤੀ ਜਾਵੇ ਤਾਂ ਪਲੇਟਲੈਟਸ ਡਾਊਨ ਹੋਣ ਕਰਕੇ ਕਈ ਸਾਰੇ ਲੋਕਾਂ ਦੀ ਡੈਥ ਵੀ ਹੋ ਜਾਂਦੀਆਂ ਨੇ। ਇਸ ਟਾਈਮ ਜਿਹੜੇ ਆਫਟਰ ਆਪਾਂ ਕਹਿ ਲਈਏ ਕਿ ਹੜ੍ਹਾਂ ਤੋਂ ਬਾਅਦ ਜਿਹੜੀ ਇੱਕ ਨਵੀਂ ਸਮੱਸਿਆ ਹੈ, ਉਹ ਡੇਂਗੂ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਜਿੱਥੇ ਜਿੱਥੇ ਮੀਂਹ ਵਰਖਾ ਜ਼ਿਆਦਾ ਹੋਈ ਸੀ, ਜਿੱਥੇ ਜਿੱਥੇ ਪਾਣੀ ਹਜੇ ਵੀ ਖੜਿਆ ਹੈ, ਤੇ ਉੱਥੇ ਇਹ ਮੱਛਰ ਜ਼ਿਆਦਾ ਹੋ ਰਹੇ ਨੇ। ਬੇਸਿਕਲੀ ਡੇਂਗੂ ਦਾ ਮੱਛਰ ਆਪਾਂ ਨੂੰ ਪਤਾ ਕਿ ਉੱਥੇ ਹੀ ਹੁੰਦਾ ਹੈਗਾ ਜਿੱਥੇ ਜਲ ਭਰਾਵ, ਜਿੱਥੇ ਪਾਣੀ ਹੋਲਡ ਹੋ ਜਾਂਦਾ ਹੈਗਾ, ਜਿੱਥੇ ਪਾਣੀ ਖੜਿਆ ਰਹਿੰਦਾ ਹੈਗਾ, ਤੇ ਇਹ ਲੁਧਿਆਣੇ 'ਚ ਦੇਖਣ ਨੂੰ ਮਿਲ ਰਿਹਾ ਹੈਗਾ ਆਪਾਂ ਨੂੰ। ਲੁਧਿਆਣੇ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਏਦਾਂ ਦੀਆਂ ਹੈ ਜਿੱਥੇ ਵਾਟਰ ਲੋਗਿੰਗ ਦੀਆਂ ਸਮੱਸਿਆਵਾਂ ਨੇ, ਤੇ ਉਸ ਇਲਾਕਿਆਂ 'ਚ ਇਹ ਜ਼ਿਆਦਾ ਦੇਖਣ ਨੂੰ ਮਿਲਣਗੇ। ਤੇ ਬਾਕੀ ਜਿਹੜੇ ਅਵੈਧ ਕਲੋਨੀਆਂ ਜਿਹਨੂੰ ਆਪਾਂ ਕਹਿੰਦੇ ਆ, ਅਨਆਥੋਰਾਈਜ਼ਡ ਜਿਹੜੀ ਕਲੋਨੀਆਂ ਹੁੰਦੀਆਂ ਨੇ, ਉੱਥੇ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਨੇ, ਕਿਉਂਕਿ ਉੱਥੇ ਪ੍ਰੋਪਰ ਸੀਵੇਜ ਵੀ ਨਹੀਂ ਹੁੰਦਾ। ਤੇ ਇਹ ਹਜੇ ਜਾਣਕਾਰੀ ਹੈ, ਸਿਰਫ ਲੁਧਿਆਣੇ ਦਾ ਡੇਟਾ ਹੈ ਜੀ, ਪੂਰੇ ਪੰਜਾਬ ਦਾ ਨਹੀਂ ਹੈ। ਪੂਰੇ ਪੰਜਾਬ ਦਾ ਵੀ ਅਸੀਂ ਕੱਲ ਕੋਸ਼ਿਸ਼ ਕਰਾਂਗੇ ਕਿ ਪੂਰੇ ਪੰਜਾਬ 'ਚ ਡੇਂਗੂ ਦਾ ਕੀ ਹਾਲ ਚੱਲ ਰਿਹਾ ਹੈਗਾ, ਮੱਛਰਾਂ ਕਰਕੇ ਜਿਹੜੀ ਡੇਂਗੂ ਮਲੇਰੀਆ ਉਹਨਾਂ ਦਾ ਕੀ ਹਾਲ ਹੈ, ਉਹ ਵੀ ਕੱਲ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜੀ। ਉਧਰ ਮਜੀਠੀਆ ਨੂੰ ਰਾਹਤ ਇੱਕ ਵਾਰ ਮੁੜ ਤੋਂ ਫੇਰ ਨਹੀਂ ਮਿਲੀ ਹੈ ਜੀ, ਹੁਣ ਅੱਗੇ ਗੱਲ ਕਦੋਂ ਤੱਕ ਚੱਲੇਗੀ? ਅੱਜ ਡਿਸਟ੍ਰਿਕਟ ਕੋਰਟ ਦੇ ਵਿੱਚ ਸੁਣਵਾਈ ਹੋਈ ਸੀਗੀ। ਡਿਸਟ੍ਰਿਕਟ ਕੋਰਟ ਦੇ ਵਿੱਚ ਇਹਨਾਂ ਦੀ ਬੇਲ ਪਟੀਸ਼ਨ ਤੇ ਸੁਣਵਾਈ ਹੋਈ ਸੀ, ਤੇ ਉੱਥੇ ਮਤਲਬ ਅੱਜ ਉਹਨਾਂ ਨੂੰ ਬੇਲ ਨਹੀਂ ਦਿੱਤੀ ਗਈ। 6 ਨਵੰਬਰ ਤੱਕ ਉਹਨਾਂ ਨੂੰ ਇੰਤਜ਼ਾਰ ਕਰਨਾ ਪਊਗਾ, ਕਿਉਂਕਿ 6 ਨਵੰਬਰ ਅਗਲੀ ਡੇਟ ਦਿੱਤੀ ਗਈ ਹੈ। 6 ਨਵੰਬਰ ਨੂੰ ਮੁੜ ਦੁਬਾਰੇ ਤੋਂ ਅਦਾਲਤ 'ਚ ਬਹਿਸ ਹੋਊਗੀ, ਤੇ ਇਹਦੇ 'ਚ ਇਹੀ ਹੈ ਕਿ ਚਾਰਜ ਸ਼ੀਟ ਦਾਖਲ ਹੋ ਚੁੱਕੀ ਹੈ ਉਹਨਾਂ ਦੇ ਉਲਟ, ਤੇ ਦੇਖਦੇ ਹਾਂ ਕਿ ਅੱਗੇ ਕੀ ਕੀ ਚੀਜ਼ਾਂ ਹੋਣਗੀਆਂ। ਸਾਬਕਾ ਅਧਿਕਾਰੀਆਂ ਸਮੇਤ 6 ਲੋਕਾਂ ਦੀਆਂ ਜਿਹੜੀ ਸਟੇਟਮੈਂਟ ਹੈਗੀਆਂ ਉਹ ਦਰਜ ਕਰਾਈਆਂ ਗਈਆਂ ਹੈਗੀਆਂ, ਤੇ 700 ਕਰੋੜ ਤੋਂ ਵੱਧ ਪ੍ਰਾਪਰਟੀ ਹੋਣ ਦਾ ਜ਼ਿਕਰ ਕੀਤਾ ਗਿਆ ਚਲਾਨ 'ਚ, ਤੇ 15 ਉਹਨਾਂ ਦੇ ਟਿਕਾਣੇ ਜਿਹੜੇ ਸੀਗੇ ਉਹ ਖੰਗਾਲੇ ਗਏ ਸੀਗੇ। ਚਾਰਜ ਸ਼ੀਟ ਤਿਆਰ ਹੈ ਜੀ, ਦੇਖਦੇ ਹਾਂ ਕਿ ਕੀ ਬਣਦਾ ਗਾ। ਬਾਕੀ ਅੱਜ ਉਹਨਾਂ ਦੇ ਐਡਵੋਕੇਟ ਫੈਰੀ ਸੋਫਤ ਨੇ ਕਿਹਾ ਕਿ ਪਹਿਲਾਂ ਮੀਡੀਆ ਦੇ ਵਿੱਚ 540 ਕਰੋੜ ਦੀ ਪ੍ਰਾਪਰਟੀ ਕਹੀ ਜਾ ਰਹੀ ਸੀ, ਹੁਣ 700 ਕਰੋੜ ਦੀ ਦੱਸੀ ਜਾ ਰਹੀ ਹੈ। ਪਤਾ ਨਹੀਂ ਵਿਜੀਲੈਂਸ ਟੀਮ 2 ਮਹੀਨਿਆਂ ਅੰਦਰ ਹੀ ਕਿੰਨੀ ਵਧਾ ਗਈ ਹੈਗੀ ਆ, ਤੇ ਕਿਤੇ ਹੋਰ ਨਾ ਵਧਾ ਦੇਵੇ, ਇਹ ਵੀ ਦੇਖਣ ਵਾਲਾ ਹੈ ਜੀ। ਵੇਖਾਂਗੇ ਬਣਦਾ ਕੀ ਹੈ। ਫਿਲਹਾਲ ਦੇ ਲਈ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।